ਉਮੀਦ ਹੈ ਖਰੀਅਤ ਨਾਲ ਹੋਊਗੀ। ਅੱਲਾਹ ਤਾਲਾ ਸਾਰਿਆਂ ਨੂੰ ਖੁਸ਼ ਰੱਖੇ, ਹੱਸਦਾ ਵਸਦਾ। ਅਸੀਂ ਪੰਜਾਬ ਦੀ ਤਾਰੀਖ ਦੇ ਵਿੱਚ ਗੱਲ ਕਰਾਂਗੇ ਅੱਗੇ। ਜਿਹੜਾ ਲਹਿੰਦਾ ਪੰਜਾਬ ਹੈ, ਲਹਿੰਦਾ ਤੇ ਨਾਲ ਦੱਖਣ ਵਾਲੀ ਸਾਈਡ ਦਾ ਜਿਹੜਾ, ਉਹਦੀ ਗੱਲ ਕਰਾਂਗੇ। ਤੇ ਉੱਥੇ ਵੱਡਾ ਸ਼ਹਿਰ ਮਲਤਾਨ, ਉੱਥੇ ਕੀ ਹੋ ਰਿਹਾ ਸੀ 1440 ਤੋਂ ਤੇ 1445 ਦੇ ਵਿੱਚ ਕੀ ਹੋਇਆ। ਹਕੂਮਤ ਸੀ ਸ਼ੇਖ ਯੂਸਫ ਕੁਰੈਸ਼ੀ ਦੀ। ਇਹਨਾਂ ਤੋਂ ਪਹਿਲੇ ਹਜ਼ਰਤ ਬਹਾਉਦੀਨ ਜ਼ਿਕਰੀਆ ਮੁਲਤਾਨੀ ਰਹਿਮਤੁल्लाह अलैह 1438 ਦੇ ਵਿੱਚ ਉਹਨਾਂ ਦੀ ਹੁਕਮਰਾਨੀ ਸੀ। ਨਰਮ ਦਿਲ ਇਨਸਾਨ ਸਨ, ਸੂਫੀ ਦਰਵੇਸ਼ ਬੰਦੇ। ਤੇ ਜਦੋਂ ਦਰਵੇਸ਼ ਹੁਕਮਰਾਨ ਹੋਏ, ਹਕੂਮਤ ਦੇ ਮਾਮਲਾਤ ਨੂੰ ਨਾ ਵੇਖ, ਤੇ ਜਿਹੜੇ ਸ਼ਰਾਰਤੀ ਹੁੰਦੇ ਉਹਨਾਂ ਨੂੰ ਸ਼ਰਾਰਤ ਦਾ ਮੌਕਾ ਮਿਲਦਾ। ਇਸ ਤਰ੍ਹਾਂ ਹੀ ਕੁਛ ਮੁਲਤਾਨ ਚ ਹੋਇਆ। ਇੱਕ ਕਬੀਲਾ ਸੀ ਲੰਗਾ, ਉਹਦਾ ਸਰਦਾਰ ਸੀ ਰਾਏ ਸਹਾਰਾ ਲੰਗਾ। ਉਹਨੇ ਜਿਹੜਾ ਇਹ ਕੁਛ ਲੋਕਾਂ ਨੂੰ ਹੋਰ ਨਾਲ ਇਕੱਠਿਆਂ ਲਾਇਆ। ਉਹਨੇ ਕਿਹਾ ਵੇਖੋ ਪੀਰਾਂ ਨੇ ਕੀ ਕੰਮ ਪਾ ਦਿੱਤਾ, ਇਹਨਾਂ ਕੋਲੋਂ ਹਕੂਮਤ ਨਹੀਂ ਸਹੀ ਚੱਲਣ। ਜਿਹੜੇ ਅੱਗੇ ਅਹੁਦੇਦਾਰ ਨੇ, ਜਿਹੜੇ ਅੱਗੇ ਇਹਨਾਂ ਨੇ ਬੰਦੇ ਰੱਖੇ ਨੇ, ਤਬਾਹੀ ਫੇਰੀ ਜਾਣ ਦੇ, ਇਹਨਾਂ ਤੋਂ ਜਾਨ ਛਡਾਓ। ਉਹ ਜਾਨ ਛਡਾਉਣ ਵਾਸਤੇ ਬੰਦੇ ਇਕੱਠੇ ਕੀਤੇ, ਫੌਜ ਬਣਾਈ। ਉਹ ਇਕੱਠਿਆਂ ਕਰਕੇ ਕੀਤੀ ਚੜਾਈ ਮੁਲਤਾਨ ਤੇ ਚੜਾਈ ਕਿਸ ਟਾਈਮ ਕੀਤੀ? ਚੁੱਪ ਚਪੀਤਿਆਂ ਰਾਤ ਦੇ ਟਾਈਮ ਚੜਾਈ ਕੀਤੀ। ਜਿਹੜਾ ਸੀ ਹੁਕਮਰਾਨ ਸ਼ੇਖ ਯੂਸਫ ਕੁਰੈਸ਼ੀ, ਉਹਨੂੰ ਕਰ ਲਿਆ ਗਿਰਫਤਾਰ ਤੇ ਤਖਤ ਤੇ ਆਪ ਬਹਿ ਗਿਆ ਰਾਏ ਸਹਾਰਾ। ਤੇ ਕਹਿੰਦਾ ਜੀ ਮੈਂ ਵਾਂ ਮੁਲਤਾਨ ਦਾ ਸੁਲਤਾਨ। ਹੁਣ ਇਹਦੀ ਜਿਹੜੀ ਸਲਤਨਤ ਹੈ ਉਹਦੇ ਚ ਇਲਾਕੇ ਕਿਹੜੇ ਸਨ? ਚਨਿਓਟ, ਸ਼ੋਰਕੋਟ, ਮਲਤਾਨ, ਮੌਜੂਦਾ ਡੇਰਾ ਇਸਮਾਈਲ ਖਾਨ, ਡੇਰਾ ਗਾਜ਼ੀ ਖਾਨ, ਇਹ ਵੱਡੇ ਸ਼ਹਿਰ ਸਨ। ਅਮਨ ਤੇ ਸਕੂਨ ਹੋਇਆ। ਅਮਨ ਸਕੂਨ ਕਿਸ ਤਰ੍ਹਾਂ ਹੋਇਆ ਕਿ ਹੁਸੈਨੀ ਸ਼ਾਹ ਸੀ, ਇਹਨੇ ਦਿੱਲੀ ਨਾਲ ਜੰਗਾਂ ਵੀ ਕੀਤੀਆਂ। ਦਿੱਲੀ 'ਚ ਇਸ ਟਾਈਮ ਕੌਣ ਬੈਠਾ ਸੀ? ਸਿਕੰਦਰ ਲੋਧੀ। ਮੁਲਤਾਨ ਦਾ ਤਖਤ ਲੈ ਕੇ ਫਿਰ ਦਿੱਲੀ ਵਾਲੇ ਵੀ ਭੱਜੇ ਕਿ ਦਿੱਲੀ ਵੀ ਲਾਂਗੇ, ਉਹ ਨਾ ਲਈ ਗਏ। ਪੁਲੇ ਖਾ ਕੇ ਵਾਪਸ ਆ ਜਾਂਦੇ। ਉੱਥੇ ਜਿਹੜਾ ਇਹ ਦਿੱਲੀ ਦੇ ਵਿੱਚ ਸਿਕੰਦਰ ਲੋਧੀ ਸੀ, ਥੱਕ ਹਾਰ ਕੇ ਦਿੱਲੀ ਦੇ ਨਾਲ ਅਮਨ ਮਾਦਾ ਕਰ ਲਿਆ। ਅਜੀ ਅਸੀਂ ਆਪਣੇ ਘਰ ਸਹੀ, ਤੁਸੀਂ ਆਪਣੇ ਘਰ ਸਹੀ, ਅਸੀਂ ਤੁਹਾਨੂੰ ਕੁਛ ਨਹੀਂ ਕਹਾਂਗੇ, ਤੁਸੀਂ ਸਾਨੂੰ ਕੁਛ ਨਾ ਕਹਿਣਾ। ਇੰਜ ਦਾ ਮਾਦਾ ਸੀ। ਤੇ ਜਿਹੜੀਆਂ ਖਾਣ ਪੀਣ ਦੀਆਂ ਸ਼ੈਵਾਂ ਨੇ, ਸਾਡੇ ਬੰਦੇ ਤੁਹਾਡੇ ਇਲਾਕੇ 'ਚ ਵੇਚਣ ਆਣਗੇ, ਤੁਹਾਡੇ ਬੰਦੇ ਸਾਡੇ ਇਲਾਕੇ 'ਚ ਵੇਚਣ ਆਣਗੇ, ਉਹਨਾਂ ਨੂੰ ਕੋਈ ਤੰਗ ਨਹੀਂ ਕਰੇਗਾ। ਮਾਦਾ ਹੋ ਗਿਆ ਜੀ। ਫਿਰ ਕੀ ਹੋਇਆ? ਡੇਰਾ ਇਸਮਾਈਲ ਖਾਨ ਦੇ ਵਿੱਚ ਇੱਕ ਬੰਦਾ ਉੱਠਿਆ, ਮਲਕ ਸੁਹਰਾਬ ਖਾਨ। ਉਹਨੇ ਮਲਤਾਨ ਦੇ ਨਾਲ ਜੰਗ ਦਾ ਐਲਾਨ ਕਰ ਦਿੱਤਾ। ਇਹਨੇ ਵੱਡਾ ਜਿਰਗਾ ਬੁਲਾਇਆ ਤੇ ਆਪਣੇ ਆਪ ਨੂੰ ਕਿਹਾ ਜੀ ਮੈਂ ਜਗੀਰਦਾਰ, ਸੁਲਤਾਨ ਨਹੀਂ। ਉਹਨੇ ਕਿਹਾ ਮੈਂ ਜਗੀਰਦਾਰ, ਮੈਂ ਵੱਡਾ ਚੌਧਰੀ ਆ ਤੁਹਾਡਾ। ਫਿਰ ਕੀ ਹੋਇਆ? 1541 ਦੇ ਵਿੱਚ ਨਾ ਸ਼ੇਰਸ਼ਾਹ ਸੂਰੀਆ ਪੈ ਗਿਆ ਹਿੰਦੁਸਤਾਨ ਨੂੰ। ਸ਼ੇਰਸ਼ਾਹ ਸੂਰੀ ਆਇਆ, ਉਹਨੇ ਮੁਲਤਾਨ ਨੂੰ ਕਾਬੂ ਕਰ ਲਿਆ ਤੇ ਲੰਗਾ ਖਾਨਦਾਨ ਦੀ ਜਿਹੜੀ ਹਕੂਮਤ ਸੀ ਉਹਨੂੰ ਖਤਮ ਕਰ ਦਿੱਤਾ। 5 ਸਾਲਾਂ ਦੀ ਛੋਟੀ ਜੀ ਹਕੂਮਤ ਸੀ, ਕੋਈ ਐਡੀ ਮੁਸਰ ਨਹੀਂ ਰਹੀ, ਐਡੀ ਚੰਗੀ ਨਹੀਂ ਰਹੀ ਕਿ ਲੋਕ ਲੰਗਿਆਂ ਦੇ ਵਾਸਤੇ ਉੱਠਦੇ। ਆਖਰਕਾਰ ਤਾਰੀਖ ਦੀਆਂ ਕਿਤਾਬਾਂ 'ਚ ਲੰਗਾ ਖਾਨਦਾਨ ਦੀ ਹਕੂਮਤ ਦਾ ਜ਼ਿਕਰ ਹੈ। ਇਹ ਗੱਲ ਸੀ ਦੱਖਣ ਵਾਲੀ ਸਾਈਡ ਦਾ ਜਿਹੜਾ ਪੰਜਾਬ ਸੀ ਉਹਦੀ, ਤੇ ਜਿਹੜਾ ਪਹਾੜ ਵਾਲੇ ਪਾਸੇ ਦਾ ਤੇ ਵਿਚਕਾਰਲਾ ਪੰਜਾਬ ਸੀ, ਇਸ ਦੌਰਾਨ ਉਹਦੇ ਤੇ ਲੋਧੀ ਹੁਕਮਰਾਨ ਰਹੇ ਤੇ ਬਾਬਰ ਤੇ ਲੋਧੀਆਂ ਦੀਆਂ ਆਪਸ 'ਚ ਜੰਗਾਂ ਹੁੰਦੀਆਂ। ਅੱਜ ਲਈ ਇੰਨਾ ਹੀ। ਆਪਣਾ ਖਿਆਲ ਰੱਖੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਮੈਂਟ ਕਰੋ, ਸਾਨੂੰ ਇਜਾਜ਼ਤ ਦੇਵੋ। ਰੱਬ ਰੱਖ।